TV84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਜਲੰਧਰ ਦੀਆਂ ਜਿਮਨੀ ਚੋਣਾਂ ਨੇ। ਜਿਮਨੀ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਉਤਾਰੇ ਹੋਏ ਨੇ, ਪਰ ਇੱਕ ਦੁਖਾਂਤ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਜਲੰਧਰ ਦਾ ਲਤੀਫਪੁਰਾ ਹੈ, ਜਿਹੜੇ ਤਕਰੀਬਨ ਜਿਨ੍ਹਾਂ ਦੇ ਰਹਿਣ ਬਸੇਰੇ ਢਾਹ ਦਿੱਤੇ ਗਏ ਨੇ, ਉਹਨਾਂ ਦੇ ਘਰ ਢਾਹ ਦਿੱਤੇ ਗਏ ਨੇ। ਤਕਰੀਬਨ 5 ਤੋਂ 6 ਮਹੀਨੇ ਹੋ ਚੁੱਕੇ ਨੇ ਕਿ ਜਿਹੜੀ ਜ਼ਿੰਦਗੀ ਨੂੰ ਜਿਹੜੀ ਆਰਾਸ ਲਾ ਕੇ ਮਨੁੱਖ ਆਪਣੇ ਰਹਿਣ ਬਸੇਰੇ ਘਰ-ਬਾਰ ਤਿਆਰ ਕਰਦਾ ਹੈ ਆਪਣੇ ਸੁੱਖ ਸਹੂਲਤਾਂ ਵਾਸਤੇ, ਤਾਂ ਉਹਨਾਂ ਨੂੰ ਢਾਹ ਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਸਮਾਂ ਕਾਲ ਸੀ, ਤਾਂ ਇਸ ਸਮੇਂ ਦੇ ਦਰਮਿਆਨ ਉਹੀ ਲੋਕ ਸੜਕਾਂ ਦੇ ਉੱਪਰ ਬੈਠੇ ਹੋਏ ਨੇ, ਰੋਡ ਦੇ ਉੱਪਰ ਬੈਠੇ ਹੋਏ ਨੇ। ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦਾ ਯਤਨ ਵੀ ਕਰਾਂਗੇ ਕਿ ਇਹਨਾਂ ਜਿਹੜੇ ਲੋਕ ਬੈਠੇ ਹੋਏ ਨੇ, ਜਿਹੜੀਆਂ ਪੀੜਤ ਧਿਰਾਂ ਨੇ, ਇਹਨਾਂ ਦੇ ਕੋਲੇ ਕਿਹੜੇ ਲੋਕ ਚੱਲ ਕੇ ਆਏ ਨੇ, ਕਿਹੜੀਆਂ ਪਾਰਟੀਆਂ ਚੱਲ ਕੇ ਆਈਆਂ ਨੇ, ਤਾਂ ਗੱਲਬਾਤ ਵੀ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਜਿੰਦਰ ਕੌਰ ਹੈ। ਇੱਥੋਂ ਦੇ ਰਹਿਣ ਵਾਲੇ ਹੋ ਜੀ? ਜੀ, ਮੈਂ ਮੋੜ ਵਸੇਬਾ ਦੀ ਮੈਂਬਰ ਕਮੇਟੀ ਵੀ ਮੈਂਬਰ ਆ। ਮੈਂ ਜਿਵੇਂ 14 ਮੈਂਬਰੀ ਸਾਡੀ ਇੱਥੇ ਲਤੀਫਪੁਰੇ ਦੀ ਕਮੇਟੀ ਮੈਂਬਰ ਬਣੇ। ਅਸੀਂ ਸਾਰੇ ਜਾਣੇ ਜੋ ਵੀ ਅਸੀਂ ਫੈਸਲੇ ਲੈਂਦੇ, ਅਸੀਂ ਖੁਦ ਸਾਰੇ ਫੈਸਲੇ ਲੈਂਦੇ ਆ। ਜੋ ਵੀ ਮੀਟਿੰਗ ਕਰਨੀ ਹੋਵੇ, ਕੁਝ ਵੀ ਗੱਲ ਕਰਨੀ ਹੋਵੇ, ਅਸੀਂ ਸਾਰੇ ਮੀਟਿੰਗ ਵਿੱਚ ਬੈਠ ਕੇ ਸਲਾਹ ਕਰਕੇ ਕੋਈ ਫੈਸਲਾ ਲੈਂਦੇ ਆ। ਤੁਹਾਡੇ ਘਰ ਢਾਹ ਦਿੱਤੇ ਗਏ, ਬੜੀ ਦੁਖਾਂਤ ਦੀ ਗੱਲ। ਇੱਕ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਸ ਘਰ ਨੂੰ ਮਨੁੱਖ ਜ਼ਿੰਦਗੀ ਦੀ ਰਾਸ ਲਾ ਕੇ ਤਿਆਰ ਕਰਦਾ ਹੈ, ਅੱਜ ਚੋਣਾਂ ਦਾ ਸਮਾਂ ਹੈ, ਤਾਂ ਚੋਣਾਂ ਦੇ ਸਮੇਂ ਦੇ ਦਰਮਿਆਨ ਜਲੰਧਰ ਦੇ ਲੋਕਾਂ ਨੂੰ ਵੱਡੇ ਵੱਡੇ ਲਾਲਚ ਵੀ ਦਿੱਤੇ ਜਾ ਰਹੇ, ਜਿਹੜੀਆਂ ਨੁਮਾਇੰਦਾ ਧਿਰਾਂ ਨੇ। ਤਾਂ ਤੁਹਾਡੇ ਕੋਲ ਰਾਜਸੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਧਿਰ ਆ ਰਹੀ ਹੈ? ਵੇਖੋ ਜੀ, ਧਿਰ ਆਵੇ ਚਾਹੇ ਨਾ ਆਵੇ, ਉਹਦਾ ਸਾਨੂੰ ਕੀ ਫਰਕ ਪੈਂਦਾ। ਸਾਨੂੰ ਧਿਰ ਦਾ ਤਾਂ ਉਹਦਾ ਹੀ ਫਾਇਦਾ ਹੈ ਨਾ, ਜੋ ਸਾਡੇ ਘਰ ਉਸਾਰੀ ਦੁਬਾਰਾ ਕਰਾ ਕੇ ਜਾਏਗਾ। ਅਸੀਂ ਤੇ ਇਹੀ ਕਿਹਾ ਵੀ ਜਿਹੜਾ ਵੀ ਸਾਡੀ ਪਾਰਟੀ ਦਾ ਕੋਈ ਵੀ ਆ ਨੁਮਾਇੰਦਾ ਆਉਂਦਾ ਆ, ਸਾਡੀ ਘਰਾਂ ਦੀਆਂ ਨੀਹਾਂ ਰੱਖ ਦੇਵੇ ਤੇ ਅਸੀਂ ਉਹਨੂੰ ਵੋਟ ਪਾ ਦਾਂਗੇ। ਪਰ ਵੋਟ ਤੇ ਅਸੀਂ ਪਾਵਾਂਗੇ, ਪਰ ਅਸੀਂ ਸੋਚ ਸਮਝ ਕੇ ਕਵਾਂਗੇ, ਸਾਰੇ ਜਣੇ ਬੈਠ ਕੇ ਸਲਾਹ ਕਰਕੇ ਪਾਵਾਂਗੇ। ਐਦਾਂ ਵੀ ਅਸੀਂ ਪਹਿਲਾਂ ਤੇ ਮਤਦਾਨ ਕਰ ਚੁੱਕੇ ਆ, ਪਰ ਹੁਣ ਜਿਹੜਾ ਮਤਦਾਨ ਆ ਅਸੀਂ ਸੋਚ ਸਮਝ ਕੇ ਕਰਾਂਗੇ ਵੀ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ, ਜਿਹੜੀ ਕਿਹੜੀ ਪਾਰਟੀ ਨੂੰ ਨਹੀਂ ਪਾਉਣੀ। ਵੋਟ ਅਸੀਂ ਜ਼ਰੂਰ ਪਾਵਾਂਗੇ। ਪੰਜਾਬ ਸਰਕਾਰ ਨੇ ਚਾਹੇ ਘਰ ਢਾਹ ਦਿੱਤੇ ਗਏ, ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਆਫਰ ਦਿੱਤਾ ਗਿਆ ਕਿ ਤੁਹਾਨੂੰ ਫਲੈਟ ਦਿੱਤੇ ਜਾ ਰਹੇ ਆ। ਇਹ ਮੰਗ ਨੂੰ ਸਵੀਕਾਰ ਕਿਉਂ ਨਹੀਂ ਕੀਤਾ ਗਿਆ ਫਿਰ? ਭਾਜੀ, ਉਹ ਫਲੈਟ ਰਹਿਣ ਦੇ ਲਾਇਕ ਹੀ ਨਹੀਂ ਗੇ। ਨਾਲੇ ਫਲਾਈਟ ਜੇ ਦੇਣੇ ਸੀਗੇ, ਜਦੋਂ ਅਸੀਂ ਘਰਾਂ ਦੇ ਅੰਦਰ ਸੀਗੇ, ਉਸ ਦਿਨ ਸਾਨੂੰ ਆਫਰ ਕਰਦੇ ਵੀ ਇਹ ਸਾਡੀ ਜਿਹੜੀ ਤੁਹਾਨੂੰ ਜਗ੍ਹਾ ਜਿਹੜੀ ਆ ਬਹੁਤ ਕੀਮਤੀ ਆ, ਜਾਂ ਇੱਥੇ ਸਾਡਾ ਕੋਈ ਪਲਾਨ ਆ ਸਰਕਾਰ ਦਾ, ਇੱਥੇ ਬਣਾਉਣਾ ਆ, ਕੁਝ ਕਰਨਾ ਆ, ਸਾਡੇ ਨਾਲ ਬਹਿ ਕੇ ਕੰਪਰਮਾਈਜ਼ ਕੀਤਾ ਜਾਣਾ ਚਾਹੀਦਾ ਸੀਗਾ। ਤੇ ਜੇ ਹੁਣ ਸੜਕਾਂ ਤੇ ਅਸੀਂ ਬੈਠੇ, ਅਸੀਂ ਧਰਨਾ ਲਾਇਆ, ਫਿਰ ਉਹਨਾਂ ਨੇ ਆਫਰ ਦਿੱਤੀ ਕਿ ਫਲੈਟ ਲੈ ਲਓ। ਫਲੈਟ ਉਹ ਰਹਿਣ ਦੇ ਯੋਗ ਹੀ ਨਹੀਂ ਗੇ, ਉੱਥੇ ਨਸ਼ੇੜੀ ਰਹਿੰਦੇ ਆ, ਤੇ ਉੱਥੇ ਜਿਨ੍ਹਾਂ ਵਾਸਤੇ ਬਣਾਏ ਆ ਲੋਕ, ਉਹ ਨਹੀਂ ਉੱਥੇ ਜਾ ਕੇ ਰਾਜੀ, ਤੇ ਅਸੀਂ ਕਿਉਂ ਜਾਈਏ? ਸਾਡਾ ਤੇ ਇੰਨੇ ਵਧੀਆ ਏਰੀਏ 'ਚ ਰਹਿ ਰਹੇ ਸੀਗੇ, ਅਸੀਂ ਜਿਸ ਤਰ੍ਹਾਂ ਵੀ ਮਾੜੇ ਮੋਟ ਆਪਣੇ ਘਰ ਮਿਹਨਤ ਮਜ਼ਦੂਰੀ ਨਾਲ ਬਣਾਏ ਆ। ਕਿਹੜਾ ਬੰਦਾ ਆਪਣਾ ਘਰ ਛੱਡ ਕੇ ਜਾਂ ਆਪਣੀ ਜਗ੍ਹਾ ਛੱਡ ਕੇ ਜਾਂਦਾ ਕਿਤੇ? ਅਸੀਂ ਫਲੈਟ ਇਹਨਾਂ ਨੂੰ, ਸੰਘੇੜੇ ਸਾਹਿਬ ਨੂੰ ਸਾਡੀ ਮੀਟਿੰਗ ਹੋਈ ਸੀਗੀ 14 ਮੈਂਬਰ ਕਮੇਟੀ ਦੀ। ਮੈਂ ਉਹਨੂੰ ਖੁਦ ਉਹਨੂੰ ਬਿਆਨ ਕੀਤਾ ਸੀ ਵੀ ਭਰਾ, ਅਸੀਂ ਫਲੈਟ ਲਈਏ ਨਾ ਅੱਜ, ਨਾ ਅਸੀਂ ਲਈਏ ਕੱਲ੍ਹ, ਅਸੀਂ ਇੱਥੇ ਆਪਣਾ ਮੁੜ ਵਸੇਬਾ ਜਿਹੜਾ ਇੱਥੇ ਕਰਵਾਉਣਾ। ਜਲੰਧਰ ਦੇ ਵਿੱਚ ਕਾਂਗਰਸ ਨੇ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, BJP ਹੈ, ਇਹ ਜਿਹੜੀਆਂ ਤਮਾਮ ਧਿਰਾਂ ਚੋਣਾਂ ਦੇ ਵਿੱਚ ਨਿਤਰੀਆਂ ਹੋਈਆਂ, ਇਹਨਾਂ ਧਿਰਾਂ ਦੇ ਵਿੱਚੋਂ ਕਿਹੜੀ ਧਿਰ ਤੁਹਾਡੇ ਕੋਲੇ ਆ ਚੁੱਕੀ ਹੈ? ਸਾਡੇ ਕੋਲ ਭਾਜਪਾ ਵਾਲੇ ਵੀ ਆਏ ਸੀਗੇ, ਤੇ ਹੁਣ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਆਉਣ ਲੱਗੇ ਆ। ਅਸੀਂ ਕਿਸੇ ਨੂੰ ਵੀ ਮਨਾ ਨਹੀਂ ਕਰਾਂਗੇ, ਆਉਣ ਸਾਡੇ ਕੋਲ ਬੈਠਣ। ਸਾਡਾ ਪਹਿਲਾਂ ਵੀ ਆਏ ਚੋਣਾਂ ਤੋਂ ਪਹਿਲਾਂ? ਹਾਂਜੀ, ਪਹਿਲਾਂ ਚੋਣਾਂ ਤੋਂ ਬਾਅਦ, ਪਹਿਲਾਂ ਵੀ ਆਏ ਸੀ ਜਦੋਂ ਘਰ ਢੱਠੇ ਸੀ ਨਾ, ਉਸ ਵੇਲੇ ਵੀ ਆਏ ਸੀ। ਸੁਖਬੀਰ ਬਾਦਲ ਵੀ ਆਇਆ ਸੀਗਾ, ਤੇ ਕਾਂਗਰਸ ਤੇ ਵੀ ਆਏ ਸੀਗੇ, ਰਾਜਾ ਵੜਿੰਗ ਆਇਆ ਸੀ ਇੱਥੇ, ਤੇ ਭਾਜਪਾ ਦੇ ਵੀ, ਸੈਂਟਰ ਦੇ ਵੀ ਜਿਹੜੇ ਮੰਤਰੀ ਸੀਗੇ ਉਹ ਵੀ ਆਏ ਸੀਗੇ। ਸਾਂਪਲਾ ਵੀ ਆਇਆ ਸੀ ਇੱਥੇ, ਤੇ ਉਹਨਾਂ ਦੇ ਭਤੀਜੇ ਵੀ ਆਏ ਵੀ, ਕਾਫੀ ਜਾਣੇ ਆਏ ਸੀਗੇ ਇੱਥੇ, ਵੀ ਇਹ ਨਹੀਂ ਵੀ ਕੋਈ ਪਾਰਟੀ ਦਾ ਨਾਂ ਆਇਆ ਹੋਵੇ। ਤੁਸੀਂ ਇਸ ਵੇਲੇ ਫਿਰ ਆਪਣਾ ਮਤਦਾਨ ਕਿਸ ਨੂੰ ਕਰ ਰਹੇ ਹੋ? ਕਿਹੜੀ ਪਾਰਟੀ ਨੂੰ ਚੋਣ ਕਰ ਰਹੇ ਹੋ? ਇਹ ਅਸੀਂ ਬੈਠ ਕੇ ਸੋਚ ਵਿਚਾਰਾਂਗੇ ਸਾਰੇ ਜਾਣੇ, ਤੇ ਫੇਰ ਹੀ ਅਸੀਂ ਮਤਦਾਨ ਐਤਕੀ ਕਰਾਂਗੇ। ਜਿਹੜੇ ਹੋਰ ਵੀ ਪੀੜਤ ਲੋਕ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਜੀ, ਕੀ ਨਾਮ ਹੈ ਤੁਹਾਡਾ? ਹਰਭਜਨ ਕੌਰ। ਕਦੋਂ ਤੋਂ ਰਹਿ ਰਹੇ ਹੋ ਜੀ ਇੱਥੇ? ਜਦੋਂ ਤੋਂ ਪਾਕਿਸਤਾਨ ਬਣਿਆ, ਸਾਡੇ ਬਜ਼ੁਰਗ ਆਏ ਉਦੋਂ ਦੇ ਇੱਥੇ ਉਜੜ ਕੇ। ਉੱਥੋਂ ਪਾਕਿਸਤਾਨ ਤੋਂ ਉਜੜ ਕੇ ਆਏ ਸੀ? ਹਾਂਜੀ। ਅੱਜ ਗੱਲ ਕੀਤੀ ਜਾਵੇ ਤਾਂ ਚੋਣਾਂ ਦਾ ਸਮਾਂ ਹੈ। ਚੋਣਾਂ ਦੇ ਸਮੇਂ ਦੇ ਦਰਮਿਆਨ ਜਿੱਥੇ ਰਾਜਸੀ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਨੇ, ਤਾਂ ਉੱਥੇ ਅੱਜ ਤੁਸੀਂ ਸੜਕਾਂ ਤੇ ਬੈਠੇ ਹੋਏ ਹੋ। ਤੁਹਾਡੇ ਕੋਲੇ ਵੱਡੀਆਂ ਧਿਰਾਂ ਆਉਂਦੀਆਂ ਨੇ, ਕਿਸ ਤਰ੍ਹਾਂ ਦੇ ਦਾਅਵੇ ਕਰਦੀਆਂ ਨੇ?
ਕੋਈ ਦਾਵਾ ਨਹੀਂ ਕਰਦੀਆਂ, ਆਉਂਦੇ ਚਲ ਜਾਂਦੇ ਆ। ਕਹਿੰਦੇ ਜਦੋਂ ਸਾਡੀ ਸਰਕਾਰ ਬਣੂਗੀ ਫਿਰ ਤੁਹਾਨੂੰ ਕਰਾਂਗੇ ਤੁਹਾਡਾ ਹੱਲ। ਅਜੇ ਤਾਂ ਕੋਈ ਵਾਅਦਾ ਨਹੀਂ ਕਰਕੇ ਗਏ। ਆਉਂਦੇ ਆ ਚਲ ਜਾਂਦੇ ਆ, ਬੈਠ ਕੇ ਚਲੋ ਕਰਕੇ ਇੱਕ ਰਕਮ ਦਾ ਸਾਡੇ ਨਾਲ ਕਰਕੇ ਤੁਰ ਜਾਂਦੇ ਆ ਵੀ ਚਲੋ ਤੁਹਾਨੂੰ ਕਰਾਂਗੇ, ਬਾਅਦ ਚ ਕਰਾਂਗੇ। ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ? ਖਾਲਸਾ ਐਡ ਵਾਲੇ ਆਏ ਆ, ਲਾਇਆ ਲੰਗਰ ਉਹਨਾਂ ਉਦੋਂ ਦਾ ਹੀ 5 ਮਹੀਨੇ ਹੋ ਗਏ ਆ। ਹਾਂਜੀ, ਤੇ ਉਹ ਹੀ ਦਿੰਦੇ ਆ। ਆਈਆਂ ਆ ਕਾਲੀ ਆਏ ਆ ਦੂਜੇ ਅੰਮ੍ਰਿਤਸਰ ਵਾਲੇ, ਉਹ ਆਏ ਆ 20 ਰੁਪਇਆ ਭਰਾ ਆਏ ਆ ਕਿਸਾਨ, ਉਹ ਸਾਡੇ ਨਾਲ ਬੈਠੇ ਆਣ ਕੇ। ਸਾਡੀਆਂ ਤੇ ਇੱਟਾਂ ਵੀ ਲੈ ਚਲੇ ਚੁੱਕ ਕੇ, ਸਭ ਕੁਝ ਲੈ ਚਲੇ ਸੀ, ਤੇ ਉਹਨਾਂ ਨੇ ਆਣ ਕੇ ਰੋਕਿਆ ਵਾ, ਤੇ ਉਹ ਸਾਡਾ ਸਾਥ ਦੇਣ ਡਏ ਆ। ਤੇ ਚਲੋ ਵੋਟ ਪਾਵਾਂਗੇ, ਸੋਚ ਸਮਝ ਕੇ ਪਾਵਾਂਗੇ। ਬੱਚੇ ਸਕੂਲ ਜਾਂਦੇ ਆ? ਬੱਚੇ ਸਕੂਲ ਦੇ 2 ਮਹੀਨੇ ਤੇ ਗਏ ਨਹੀਂ, ਉਹਨਾਂ ਦੀ ਤੇ ਪੜ੍ਹਾਈ ਨੰਬਰ ਵੀ ਨਹੀਂ ਉਹਨਾਂ ਦੇ ਆਏ। ਹੁਣ ਵੀ ਕਿਸੇ ਨੇ ਕਿਸੇ ਦੇ ਘਰ ਸਮਾਨ ਸੁੱਟਿਆ, ਕਿਸੇ ਨੇ ਕਿਤੇ ਸੁੱਟਿਆ, ਕੋਈ ਵਿਚਾਰਾ ਕਿਰਾਏ ਤੇ ਬੈਠਾ। ਪਰ ਬੱਚੇ ਬਹੁਤ ਤੰਗ ਵਾ ਇਸ ਵੇਲੇ, ਤੰਬੂਆਂ ਵਿੱਚ ਵੀ ਆ ਬੱਚੇ ਸਾਡੇ। ਜਦੋਂ ਬੱਚਿਆਂ ਦੇ ਵੱਲੇ ਦੇਖਦੇ ਹੋਵੋਗੇ ਦੁੱਖ ਤਾਂ ਹੁੰਦਾ ਹੋਵੇਗਾ? ਬਹੁਤ ਜ਼ਿਆਦਾ, ਇੰਨਾ ਕੁ ਦੁੱਖ ਹੁੰਦਾ ਦੇਖ ਕੇ ਵੀ ਸਾਡੇ ਬੱਚੇ, ਅਸੀਂ ਅੰਦਰਾਂ 'ਚ ਬੈਠੇ, ਸਾਡੇ ਬੱਚੇ ਅੱਜ ਸੜਕਾਂ ਤੇ, ਅਸੀਂ ਤਾਂ ਬਜ਼ੁਰਗ ਹੋ ਗਏ ਤੇ ਸੜਕਾਂ ਤੇ ਧੱਕੇ ਖਾਣ ਡਏ। ਸਾਡੀਆਂ ਨੂੰਹਾਂ ਧੀਆਂ ਸੜਕਾਂ ਤੇ ਧੱਕੇ ਖਾਣ ਡੀਆਂ, ਸਾਡੇ ਪੋਤਰੇ ਪੋਤਰੀਆਂ ਸੜਕਾਂ ਤੇ ਧੱਕੇ ਖਾਣ ਡਏ। ਐ ਵੇਲੇ ਇੰਨੇ ਕੁ ਦੁਖੀ ਆ ਨਾ, ਇੰਨਾ ਕੁ ਸਰਕਾਰ ਨੂੰ ਰਾਤ ਦਿਨ ਕੋਸਦੇ ਆ ਨਾ ਵੀ ਸਰਕਾਰੇ ਤੇਰਾ ਰਹੇ ਕੱਖ ਨਾ, ਜਿਨ੍ਹਾਂ ਨੇ ਸਾਨੂੰ ਸੜਕਾਂ ਤੇ ਬਾਲ ਦਿੱਤਾ। ਸਾਡਾ ਤੁਸੀਂ ਵੇਖਦੇ ਹੀ ਜੇ, ਅੱਜ 3-4 ਦਿਨ ਹੋ ਗਏ ਹਨੇਰੀਆਂ ਦੀ, ਸਾਡੀ ਰਸੋਈ ਵੀ ਸਾਰੀ ਉੱਡ ਗਈ, ਸਾਰੇ ਚਾਨਣੀਆਂ ਸਭ ਪੱਟ ਗਈਆਂ, ਵਾਂਸ ਟੁੱਟ ਗਏ। ਕਿਸੇ ਨੇ ਆਣ ਕੇ ਦੇਖਿਆ ਨਹੀਂ ਵੀ ਕਿੱਦਾਂ ਸਾਰੀ ਰਾਤ ਤੰਬੂ ਫੜ ਫੜ ਕੇ ਬੈਠੇ ਆ। ਇੰਨੀ ਤੇਜ਼ ਹਨੇਰੀ ਆਈ 3-4 ਦਿਨ, ਰਾਤੀ ਤੇ ਬਹੁਤ ਜ਼ਿਆਦਾ ਆਈ ਹਨੇਰੀ, ਸਾਰੀ ਰਾਤ ਨਹੀਂ ਸੁੱਤੇ ਸਾਡੇ ਬੱਚੇ, ਸਾਡੀਆਂ ਨੂੰਹਾਂ ਧੀਆਂ ਨਹੀਂ ਸੁੱਤੀਆਂ, ਸਾਡੇ ਪੋਤੇ ਪੋਤਰੀਆਂ ਨਹੀਂ ਸੁੱਤੇ, ਸਾਰੀ ਰਾਤ ਤੰਬੂਆਂ ਦੀਆਂ ਸੀਖਾਂ ਫੜ ਫੜ ਕੇ ਬੈਠੇ ਰਹੇ। ਤੇ ਤੁਸੀਂ ਆਪ ਸਿਆਣੇ ਜੇ ਵੇਖੋ, ਅਸੀਂ ਤੇ ਹੁਣ ਵੇਖੋ ਸੋਚ ਸਮਝ ਕੇ ਪਾਵਾਂਗੇ। ਇੰਨੀਆਂ ਸਰਕਾਰਾਂ ਆਈਆਂ, ਕਿਸੇ ਨੇ ਸਾਡਾ ਕੁਛ ਨਹੀਂ ਸਵਾਰਿਆ। ਵੇਖਾਂਗੇ ਹੁਣ, ਸੋਚਾਂਗੇ ਸਮਝਾਂਗੇ ਵੀ ਕਿਹਨੂੰ ਵੋਟ ਅਸੀਂ ਪਾਣੀ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਸ਼ਵਾਸ ਸਿੰਘ। ਕਦੋਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ? ਪਾਕਿਸਤਾਨ ਤੋਂ ਉੱਜੜ ਕੇ ਆਏ ਆ ਜੀ। ਸਰਕਾਰ ਤੇ ਕਿਹਾ ਜਾਂਦਾ ਸੀ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਲੋਕਾਂ ਦੇ ਘਰ ਬਣਾ ਕੇ ਦਿੰਦੀ ਹੈ, ਪਰ ਇੱਥੇ ਤੇ ਉਲਟਾ ਹੋਇਆ, ਜਿਹੜੇ ਲੋਕਾਂ ਦੇ ਘਰ ਢਾਹ ਦਿੱਤੇ ਗਏ। ਕਮਰੇ ਢਾਹ ਕੇ ਉਧਰ ਮਾਰੇ ਆ। ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ? ਚੋਣਾਂ ਦੇ ਮੱਦੇ ਨਜ਼ਰ ਹੈ, ਅਪੀਲ ਕੀ ਹੈ ਲੋਕਾਂ ਦੇ ਵਾਸਤੇ? ਅਸੀਂ ਕਹਿੰਦੇ ਆ ਇੱਥੇ ਜਗ੍ਹਾ ਮਿਲਣੀ ਚਾਹੀਦੀ ਸਾਨੂੰ ਜੀ, ਇੱਥੇ ਰਹਿਣ ਵਾਸਤੇ। ਕਹਿੰਦੇ ਆ ਲੰਬੇ ਦਿਨ ਆ ਤੁਹਾਨੂੰ ਜਮਸ਼ੇਰ, ਉੱਥੇ ਆਈ ਨਹੀਂ ਜਾ ਕੇ ਖੁਸ਼। ਕੀ ਨਾਮ ਹੈ ਮਾਤਾ ਜੀ ਤੁਹਾਡਾ? ਮੇਰਾ ਨਾਮ ਚਰਨਜੀਤ ਕੌਰ ਆ। ਮਾਤਾ ਜੀ ਕਦੋਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ? ਅਸੀਂ ਜਦੋਂ ਸਾਡੇ ਬਜ਼ੁਰਗ ਉੱਜੜ ਕੇ ਆਏ ਆ, ਪਾਕਿਸਤਾਨ ਤੋਂ ਉੱਜੜ ਕੇ ਆਏ, ਉਦੋਂ ਦੇ ਸਾਡੇ ਇੱਧਰ ਬੈਠੇ, ਚੌਥੀ ਪੀੜ੍ਹੀ ਆ ਸਾਡੀ, ਤੇ ਅਸੀਂ ਇੱਥੇ ਰਹਿ ਰਹੇ ਹਾਂ। ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਰਿਹਾ? ਪਰਿਵਾਰ ਦੇ ਵਿੱਚ ਬਹੁਤ ਪਰਿਵਾਰ ਆ। ਆਪਣੇ ਪਰਿਵਾਰ ਦੇ 5 ਜੀ ਮੇਰੇ ਹੀ ਆ। ਜਿੱਦਣ ਪਹਿਲੇ ਦਿਨ ਇਹਨਾਂ 9 ਤਰੀਕ ਨੂੰ ਢਾਇਆ ਹੈ, ਸੜਕਾਂ ਦੇ ਉੱਤੇ ਸਾਨੂੰ ਪੁਲਿਸ ਵਾਲਿਆਂ ਨੇ 4-4 ਜਾਣੇ, ਇੱਕ ਜਣੇ ਨੂੰ ਫੜ ਫੜ ਕੇ, ਜਿੱਦਾਂ ਮੈਂ ਸੀ, ਮੇਰਾ ਬੇਟਾ ਸੀ ਤੇ ਮੇਰੀ ਸਿਸਟਰ ਸੀ, ਮੇਰੇ ਲਈ ਹੈਲਪ ਕਰਨ ਨੂੰ ਆਈ, ਉਹਨਾਂ ਨੇ ਚੁੱਕ ਚੁੱਕ ਕੇ, ਇਹਨਾਂ ਨੇ 4-4 5-5 ਜਾਣਿਆਂ ਨੇ ਚੁੰਨੀਆਂ ਸਾਡੀਆਂ, ਕਿਤੇ ਬੱਚਾ ਮੇਰਾ ਕਰਲਾ ਰਿਹਾ, ਖੁਦ ਵਰਲਡ ਤੱਕ ਉਹਦੀ ਕਰਲਾਉਂਦੇ ਦੀ ਆਵਾਜ਼ ਪਹੁੰਚੀ, ਜਿਹਦੇ ਸਾਡੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ, ਜਦੋਂ ਬੱਚਿਆਂ ਦੀਆਂ ਆਵਾਜ਼ਾਂ ਚੀਕਾਂ ਸੁਣ ਕੇ ਕਿ ਅਸੀਂ ਕਿੱਦਾਂ ਟਾਈਮ ਸਾਰਾਂਗੇ, ਇਸ ਦੇ ਸਮੇਂ ਦੇ ਵਿੱਚ ਅਸੀਂ ਪੜ੍ਹਾਈ ਕਰਾਂਗੇ ਤੇ ਸਾਡਾ ਮਾਂ ਪਿਓ ਛੱਤ ਬਣਾਏਗਾ। ਤੇ ਜਿਸ ਟਾਈਮ ਇਹਨਾਂ ਨੇ ਕੱਢੇ ਸਾਨੂੰ, ਬਹੁਤ ਇਹਨਾਂ ਨੇ ਜਲੀਲ ਕਰਕੇ, ਇੱਕ ਗੁੰਡਾਗਰਦੀ ਦੇ ਨਾਲ ਸਾਡੇ ਨਾਲ ਉਸ ਟਾਈਮ ਇਹਨਾਂ ਨੇ ਨਾਚ ਕੀਤਾ ਸੀਗਾ। ਇੱਕੋ ਹੀ ਮੇਰੀ ਬੇਟੀ ਸੀ ਛੋਟੀ ਘਰ, ਉਹ ਕਦੀ ਜਦੋਂ ਵੇਂਦੀ ਸਮਾਨ ਨੂੰ, ਕਦੀ ਅੰਦਰ ਜਾ ਕੇ ਭੱਜ ਜਾਂਦੀ ਬਾਹਰ ਨੂੰ। ਪੁਲਿਸ ਵਾਲੇ ਕਹਿੰਦੇ ਸੀ ਤੁਸੀਂ ਜਲਦੀ ਸਮਾਨ ਚੁੱਕੋ, ਕਹਿੰਦੀ ਮੈਂ ਇਕੱਲੀ ਹਾਂ, ਮੈਂ ਕਿੱਦਾਂ ਸਮਾਨ ਚੁੱਕਾਂ, ਮੇਰੀ ਮਾਂ ਨੂੰ ਵੀ ਤੁਸੀਂ ਲੈ ਗਏ, ਮੇਰੀ ਮਾਸੀ, ਮੇਰਾ ਬ੍ਰਦਰ ਵੀ ਤੁਸੀਂ ਚੁੱਕ ਕੇ ਲੈ ਗਏ, ਤੇ ਅਸੀਂ ਸਮਾਨ ਕਿੱਦਾਂ ਕੱਢੀਏ। ਉਹ ਬਹੁਤ ਉਸ ਟਾਈਮ ਨਾਲ ਘਬਰਾਈ ਹੋਈ ਸੀਗੀ, ਜਿਸ ਟਾਈਮ ਉਹਨਾਂ ਨੇ ਇਹ ਗੁੰਡਾਗਰਦੀ ਦਾ ਨਾਚ ਕਰਕੇ ਸਾਡੇ ਤੇ ਇੱਥੇ ਡਿਸ਼ ਮਸ਼ੀਨਾਂ ਚਲਾਈਆਂ ਗਈਆਂ ਸੀਗੀਆਂ। ਸਾਰੇ ਬਜ਼ੁਰਗ ਸਾਡੇ ਆ, ਬਜ਼ੁਰਗ ਰੋਂਦੇ ਨੂੰ ਧੂ ਕੇ ਬਾਹਰ ਕੱਢਦੇ, ਭੱਜ ਕੇ ਫੇਰ ਜਿੱਦਾਂ ਕਹਿੰਦੇ ਨੇ ਚਿੜੀ ਆਲਣੇ 'ਚ ਜਾਂਦੀ ਆ, ਇੱਦਾਂ ਬਜ਼ੁਰਗ ਜਾਂਦਾ ਸੀ ਤੇ ਤਾਹਾਂ ਮਾਰਦਾ ਸੀਗਾ ਕਿ ਜਿੱਦਾਂ ਇੱਟ ਨੂੰ ਵੱਜਦੀ ਡਿਸ਼, ਇੱਦਾਂ ਇਹਨਾਂ ਦੀ ਛਾਤੀ 'ਤੇ ਵੱਜਦੀ ਪਈ ਸੀ ਉਸ ਟਾਈਮ, ਕਿ ਇਹ ਘਰ ਨੂੰ ਨਹੀਂ ਵੱਜਦੀ ਵੀ ਇਹ ਛਾਤੀ 'ਤੇ ਵੱਜਦੀ ਪਈ ਆ। ਇਹ ਸਾਡੇ ਲਈ ਤੇ ਇਹੀ ਮਹਿਲ ਸੀਗਾ, ਕੋਈ ਕਹੇ ਨਾ ਜਾਂ ਕੱਚੀਆਂ ਇੱਟਾਂ ਦਾ ਜਾਂ ਕੋਈ ਕੁਛ ਆ, ਕਹਿੰਦਾ ਜਿਹਦਾ ਛੱਤ ਹੋਏ ਨਾ ਉਹਦਾ ਮਹਿਲ ਹੁੰਦਾ ਹੈ, ਜਿਹਦੇ ਵਿੱਚ ਆਪਣੇ ਬੱਚੇ ਲੈ ਕੇ ਮਾਂ
ਬੈਠੀ ਸੀ। ਹੁਣ ਸਵੇਰੇ ਬੱਚੇ ਨੇ ਸਕੂਲ ਜਾਣਾ ਹੁੰਦਾ, ਮਾਂ ਨੂੰ ਪਤਾ ਹੁੰਦਾ ਕਿ ਮੈਂ ਬੱਚਾ ਤਿਆਰ ਕਰਨਾ ਏ, ਇਹਦੇ ਲਈ ਟਿਫਨ ਇਹਨੂੰ ਨਵਾਲਣਾ, ਨਾ ਹੁਣ ਨਵਾਉਂਦਾ ਕਿਤੇ ਬੰਦੋਬਸਤ, ਨਾ ਉਹਨਾਂ ਨੂੰ ਕਿਤੇ ਸਾਨੂੰ ਸਕੂਲ ਜਾਣ ਦਾ ਪਤਾ ਨਹੀਂ। ਸਾਡੇ ਕਿੱਥੇ ਕਿੱਥੇ ਮੇਰੀ ਬੇਟੀ ਦੇ ਉਧਰ ਪੇਪਰ ਸੀ +2 ਦੇ, ਤੇ ਉਹਦੇ ਜਿਹੜੀਆਂ ਬੁੱਕਾਂ ਸੀ ਸਾਨੂੰ ਉਹਦੀ ਪੇਪਰ ਉਹਦਾ ਮਿਸ ਹੋ ਕੇ ਇਸ ਟਾਈਮ ਅਸੀਂ ਬਹੁਤ ਤੰਗ ਵਾ ਕਿ ਆਉਂਦੇ ਆ। ਬਹੁਤ ਪਾਰਟੀਆਂ ਆਈਆਂ ਨੇ, ਅਸੀਂ 5 ਮਹੀਨੇ ਹੋ ਗਿਆ ਪਾਰਟੀਆਂ ਨੂੰ ਕੀ ਕਰਨਾ। ਕਿਸੇ ਨੇ ਸਾਡਾ ਬਾਥਰੂਮ ਦਾ ਜਾਂ ਸਾਡਾ ਨਹਾਉਣ ਦਾ ਕਿਸੇ ਚੀਜ਼ ਦਾ ਪ੍ਰਬੰਧ ਕੀਤਾ ਹੋਏ। ਜਿੰਨੀਆਂ ਵੀ ਪਾਰਟੀਆਂ ਆਈਆਂ ਨੇ ਆਉਂਦੀਆਂ ਨੇ, ਰੋਟੀਆਂ ਸੇਕ ਕੇ ਤੁਰ ਜਾਂਦੀਆਂ ਨੇ। ਹੁਣ ਦਾ ਵੀ ਪਤਾ ਨਹੀਂ ਕੀ ਕਰਨਾ ਕੀ ਨਹੀਂ, ਸਾਨੂੰ ਅਜੇ ਤੱਕ ਕੋਈ ਦੁੱਖ ਨਹੀਂ। ਦੀ ਘੜੀ ਦੇ ਵਿੱਚ ਤੁਹਾਡਾ ਫਿਰ ਸਾਥ ਕਿਹੜੀ ਧਿਰ ਨੇ ਦਿੱਤਾ? ਇਹ ਸਾਡੇ ਖਾਲਸਾ ਏਡ ਵਾਲੇ ਨੇ ਦਿੱਤਾ ਸੀ ਸਾਥ, ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਸੀ। ਬਾਕੀ ਜਥੇਬੰਦੀਆਂ ਨੇ ਉਸੇ ਟਾਈਮ ਹੀ ਜਦੋਂ ਤੱਕ, ਅੰਮ੍ਰਿਤਸਰ ਦੇ ਹਾਂਜੀ, ਸ਼੍ਰੋਮਣੀ ਅਕਾਲੀ ਅੰਮ੍ਰਿਤਸਰ, ਬਾਗੀ ਵਾਲੇ, ਹੋਰ ਵੀ 6-7 ਪਾਰਟੀਆਂ ਜਿਹੜੀਆਂ ਸਾਰੀਆਂ ਉਸ ਟਾਈਮ ਤੇ ਨਾ ਜਿਹਨੂੰ ਤੱਕ ਮੈਸੇਜ ਗਏ ਸੀ ਅੱਗੋਂ ਕਰ ਦਿੱਤੇ। ਸਾਰੇ ਹੀ ਸਾਡੇ ਨਾਲ ਮੋਢੇ ਤੋਂ ਮੋਢਾ ਲਾ ਕੇ ਖੜੇ ਆ ਇੱਥੇ। ਸ਼੍ਰੋਮਣੀ ਅਕਾਲੀ ਦਲ ਤੇ 5 ਮਹੀਨੇ ਇੱਕ ਵੀ ਪਲ ਨਹੀਂ ਇੱਥੋਂ ਗਏ। ਰਾਤ ਦਿਨ ਉਹਨਾਂ ਨੇ ਤੰਬੂਆਂ 'ਚ ਕੱਟਿਆ, ਜਿੱਦਾਂ ਅਸੀਂ ਕੱਟਨੇ ਆ ਉੱਦਾਂ ਹੀ ਉਹ ਸਾਡੇ ਨਾਲ ਕੱਟਦੇ। ਜਿੱਦਾਂ ਹੁਣ ਹਨੇਰੀ ਆਈ ਇੰਨੀ ਠੰਡ ਦੇ ਦਿਨਾਂ ਦੇ ਵਿੱਚ, ਸਾਡੇ ਜਿਹੜੇ ਸ਼ੌਂਟੀ ਸਾਹਿਬ ਉਹਨਾਂ ਦੀ ਲੱਤ ਦੀ ਵੀ ਇੰਨੀ ਪ੍ਰੋਬਲਮ ਆ, ਉਹਨੇ ਅੰਦਰ ਦੀਆਂ ਜਿਹੜੀਆਂ ਇੰਨੀਆਂ ਹੈ, ਪਰ ਫਿਰ ਵੀ ਉਹਨਾਂ ਨੇ ਸਾਡੇ ਨਾਲ ਮੋਢਾ ਜੋੜ ਕੇ ਇੱਕ ਪਲ ਵੀ ਨਹੀਂ ਇੱਥੋਂ ਗਏ। ਹਾਂ, ਸਾਡੇ ਨਾਲ 24 ਘੰਟੇ ਸਾਡੇ ਨਾਲ, ਅਸੀਂ ਉਹਨਾਂ ਦੇ ਹੌਸਲੇ ਨਾਲ ਅੱਜ ਬੁਲੰਦ ਵਾ। ਅੱਜ ਜਿੱਥੇ ਸੋਚ ਸਮਝ ਕੇ ਆਪਾਂ ਮਤਦਾਨ ਜਿਹੜਾ ਕਰਨਾ ਹੈ ਸੋਚ ਸਮਝ ਕੇ ਕਰਾਂਗੇ। ਅਸੀਂ ਇੱਦਾਂ ਵੋਟ ਨਹੀਂ, ਕਿਉਂਕਿ ਸਾਨੂੰ ਸਾਰੀ ਇੰਨੀ ਉਮਰ ਹੋ ਗਈ ਆ, ਅਸੀਂ ਮਤਦਾਨ ਇੱਦਾਂ ਹੀ ਕਰ ਛੜਿਆ ਸੀ। ਜੇ ਕੋਈ ਧਿਰ ਆਉਂਦੀ ਹੈ, ਲਾਲਚ ਦਿੰਦੀ ਹੈ, ਲਾਲਚ ਦੇ ਉੱਪਰ ਯਕੀਨ ਕਰਕੇ ਉਹਨੂੰ ਵੋਟ ਦਿਓਗੇ, ਜਾਂ ਫਿਰ ਜਿਹੜਾ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਪਹਿਲਾਂ ਕੰਮ ਕਰਕੇ ਦਿਖਾਉਂਦੇ ਤੇ ਉਸ ਤੋਂ ਬਾਅਦ ਵੋਟ ਦਿਓਗੇ? ਹਾਂਜੀ, ਅਸੀਂ ਲਾਲਚ ਨੂੰ ਕੋਈ ਵੋਟ ਨਹੀਂ ਦੇਣੀ, ਕਿ ਲਾਲਚ ਤੇ ਸਾਨੂੰ ਜਿੱਦਣ ਟੁੱਟੇ ਸੀਗੇ ਉਦੋਂ ਹੀ ਬੜੇ ਲਾਲਚ ਦੇਣ ਆਏ ਸੀਗੇ। ਤੁਹਾਨੂੰ ਕੋਈ ਕਹਿੰਦਾ ਇੰਨੇ ਦੇ ਦੇਣੇ, ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇ ਦੇਣੇ, ਐਉਂ ਕਰ ਦੇਣੇ, ਤੁਸੀਂ ਸਾਡੇ ਨਾਲ ਰਲੋ, ਤੁਸੀਂ 5 ਬੰਦੇ ਰਲ ਜੋ ਚਲੋ। ਕਿਉਂਕਿ ਜਿੱਦਣ ਤੋੜਿਆ ਸੀ ਉਦੋਂ ਪਹਿਲਾਂ ਕੁਛ ਨਹੀਂ ਸੀ ਕਿਸੇ ਨੇ ਸੋਚਿਆ। ਅਸੀਂ ਇੱਕੋ ਹੀ ਉਹਨਾਂ ਨੂੰ ਸਵਾਲ ਕੀਤਾ ਕਿ ਸਾਡੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹਨਾਂ ਤੋਂ ਬਗੈਰ ਨੇ ਅਸੀਂ ਤੋੜਾਂਗੇ। ਤੁਹਾਨੂੰ ਤੇ ਤੁਸੀਂ ਕੱਢ ਹੀ ਦਿੱਤਾ ਸੀ, ਜੇ ਨਾ ਆਉਂਦੇ ਤਾਂ ਇੱਥੇ ਟਰਾਲੀਆਂ ਲੱਗ ਗਈਆਂ ਸੀ। ਇੱਥੇ ਤੇ ਸਾਡਾ ਸਮਾਨ ਚੁੱਕ ਕੇ ਤੇ ਉੱਥੇ ਲੱਦਣ ਦੇ ਹੀ ਅਕਾਲੀ ਦਲ ਦੇ ਆਪਣੇ, ਫਿਰ ਇੱਥੋਂ ਦੇ ਜਥੇਬੰਦੀਆਂ ਹੋਰ ਆ ਕੇ ਬਾਗੀ ਵਾਲੀਆਂ ਸਭ ਉਸੇ ਵੇਲੇ ਹੀ ਖਲੋ ਗਏ ਤੇ ਸਾਡੀਆਂ ਟਰਾਲੀਆਂ ਉੱਥੇ ਦੇ ਉੱਥੇ ਰਹਿ ਗਈਆਂ ਸੀ। ਹਾਂਜੀ, ਬੇਹੱਦ ਮੰਦਭਾਗਾ ਹੈ ਕਿ ਅੱਜ ਲਤੀਪੁਰਾ ਸ਼ਹਿਰ ਦੇ ਲੋਕ ਸੜਕਾਂ ਦੇ ਉੱਪਰ 5 ਤੋਂ 6 ਮਹੀਨੇ ਦੇ ਲੰਬੇ ਸਮੇਂ ਦੇ ਦਰਮਿਆਨ ਬੈਠੇ ਹੋਏ ਨੇ। ਪਰ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦਾ ਜਿਹੜਾ ਮਸਲਾ ਹੈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਇਸ ਨੂੰ ਕਿਹੜੀ ਧਿਰ ਦੇ ਵੱਲੋਂ ਜਿਹੜਾ ਕਹਿ ਸਕਦੇ ਹਾਂ ਕਿ ਸੁਲਝਾਇਆ ਜਾਂਦਾ ਹੈ, ਹੱਲ ਕੱਢਿਆ ਜਾਂਦਾ ਹੈ, ਵੇਖਣਾ ਹੋਵੇਗਾ। ਭਵਿੱਖ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।